ਕਰਾਂਗੇ। ਮਸਲਾ ਇਹ ਹੈ ਕਿ ਕੈਲੀਫੋਰਨੀਆ ਨੇ ਆਉਣ ਵਾਲੇ ਮੌਸਮੀ ਚੁਣੌਤੀਆਂ ਦੇ ਮੱਦੇਨਜ਼ਰ ਸਟੇਟ ਆਫ ਐਮਰਜੈਂਸੀ ਦਾ ਜਿਹੜਾ ਐਲਾਨ ਹੈ, ਗਵਰਨਰ ਗੈਵਿਨ ਨਿਊਸਮ ਨੇ ਉਹ ਐਲਾਨ ਕਰ ਦਿੱਤਾ ਹੈ। ਤੇ ਇਸ ਬਾਬਤ ਹੋਰ ਮਸਲਿਆਂ ਤੇ ਚਰਚਾ ਕਰਨ ਦੇ ਲਈ, ਹੋਰ ਤਫਸੀਲ ਦੇ ਨਾਲ ਜਾਣਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਰਾਜਕਰਨਵੀਰ ਸਿੰਘ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸਾਥ ਪ੍ਰੋਗਰਾਮ ਦਾ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹੁਣ ਤਾਂ ਆਪਾਂ ਇਸ ਮਸਲੇ ਦੇ ਉੱਤੇ ਥੋੜ੍ਹੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਹਾਂਜੀ, ਪਰ ਮੁੜ ਗੱਲ ਕਰਨੀ ਇਸ ਲਈ ਜਿਹੜੀ ਉਹ ਬਣਦੀ ਆ ਵੀ ਇਹ ਇਸ ਟਾਈਮ ਕਹਿ ਸਕਦੇ ਹਾਂ ਵੀ ਸਾਰੇ ਕੈਲੀਫੋਰਨੀਅਨਸ, ਖਾਸ ਕਰਕੇ ਜਿਹੜੇ ਉੱਤਰੀ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ, ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੇ ਲਈ ਇਹ ਸਮੱਸਿਆ ਆ। ਉਹ ਇਸ ਟਾਈਮ ਇਸ ਚੁਣੌਤੀ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਆ। ਆਪਣੇ ਬਹੁਤ ਸਾਰੇ ਸਰੋਤੇ, ਦਰਸ਼ਕ ਤੇ ਕੈਲੀਫੋਰਨੀਅਨਸ ਜਿਹੜੇ ਆ ਉਹ ਇਸ ਟਾਈਮ ਕਹਿ ਸਕਦੇ ਹਾਂ ਵੀ ਅਜਿਹੀ ਪ੍ਰੋਬਲਮ 'ਚ ਆ। ਸੋ ਤੁਹਾਨੂੰ ਇਤਲਾਹ ਦੇਣੀ, ਆਗਾਹ ਕਰਨਾ ਇਸ ਚੀਜ਼ ਦੇ ਬਾਰੇ ਉਹ ਜਿਹੜਾ ਉਹ ਜ਼ਰੂਰੀ ਹੈਗਾ ਆ। ਜੀ। ਬੀਤੇ ਕੁਛ ਹਫ਼ਤਿਆਂ ਦੇ ਵਿੱਚ, ਕਹਿ ਸਕਦੇ ਹਾਂ 1-1.5 ਹਫ਼ਤੇ ਦੇ ਵਿੱਚ, ਕਾਫੀ ਭਾਰੀ ਜਿਹੜੇ ਆ ਮੀਂਹ ਪਏ ਨੇ। ਹਾਂਜੀ। ਤੇ ਸਟਾਰਮਸ ਜਿਹੜੇ ਆਏ ਆ, ਐਟਮੋਸਫੇਰਿਕ ਰਿਵਰ ਜਿਸ ਨੂੰ ਆਖਿਆ ਜਾਂਦਾ ਆ, ਹਾਂਜੀ, ਉਹ ਜਿਹੜੀ ਉਹ ਆਈ ਆ, ਉਸ ਦੇ ਕਰਕੇ ਭਾਰੀ ਮੀਂਹ ਪੈਣ ਦੇ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਹੜ੍ਹਾਂ ਵਰਗੀ ਸਥਿਤੀ ਜਿਹੜੀ ਉਹ ਬਣੀ ਆ। ਜੀ। ਸੋ ਫਲੱਡਿੰਗ ਜਿਹੜੀ ਉਹ ਹੋਈ ਆ, ਜਿਸ ਦੇ ਵਿੱਚ ਅਰਬਨ ਫਲੱਡਿੰਗ ਦੇ ਨਾਲ ਨਾਲ ਇੱਕ ਜਿਹੜਾ ਛੋਟਾ ਸ਼ਹਿਰ, ਪਿੰਡ ਕਹਿ ਸਕਦੇ ਆ, ਵਿਲਟਨ ਨਾਂ ਦਾ, ਉਹ ਡੁੱਬ ਗਿਆ ਸੀਗਾ। ਜੀ। ਉਹ ਇੱਕ ਜਿਹੜਾ ਬੰਨ ਸੀਗਾ, 2 ਥਾਵਾਂ ਤੋਂ ਬੰਨ ਟੁੱਟ ਗਿਆ ਤੇ ਉਹ ਜਿਹੜੀ ਪਾਣੀ ਆ ਰਿਹਾ ਸੀਗਾ, ਮੀਂਹ ਵਾਲਾ ਪਾਣੀ ਜਿਹੜਾ ਇਕੱਠਾ ਉਸ ਦਰਿਆ 'ਚੋਂ ਵਗ ਰਿਹਾ ਸੀਗਾ, ਉਸਨੇ ਉਹ ਪੂਰੇ ਸ਼ਹਿਰ ਨੂੰ ਜਿਹੜਾ ਉਹ ਡੁਬਾ ਦਿੱਤਾ। ਇੱਕ ਜਣੇ ਦੀ ਉਸ ਦੇ ਵਿੱਚ ਡੁੱਬਣ ਦੇ ਨਾਲ, ਖੜੇ ਪਾਣੀ ਦੇ ਵਿੱਚ ਗੱਡੀ 'ਚ ਫਸ ਗਿਆ, ਉੱਥੇ ਉਹਦੀ ਮੌਤ ਹੋਈ। ਤੇ ਇੱਕ ਟਰੀ ਡਿੱਗ ਗਿਆ ਗੱਡੀ ਦੇ ਵਿੱਚ, ਸੈਂਟਾ ਕਰੂਜ਼ 'ਚ ਇੱਕ ਉਹਦੀ ਮੌਤ ਹੋਈ ਆ। ਸੋ ਇਸ ਵਾਰ ਫਿਰ ਹੁਣ ਨਵੇਂ ਸਟਾਰਮਸ ਜਿਹੜੇ ਉਹ ਆਏ ਨੇ, ਅੱਜ ਤੋਂ ਚਾਲੂ ਨੇ, ਤੇ ਉਹਦੇ ਚੱਲਦਿਆਂ ਪ੍ਰਵੀਨ ਇਹ ਆਪਾਂ ਕਰ ਰਹੇ ਹਾਂ। ਤੇ ਅੱਜ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ, ਗੈਵਿਨ ਨਿਊਸਮ, ਉਹਨਾਂ ਨੇ ਸਟੇਟ ਆਫ ਜਿਹੜੀ ਐਮਰਜੈਂਸੀ ਆ ਉਹ ਡਿਕਲੇਅਰ ਕਰ ਦਿੱਤੀ ਆ। ਬੌਮ ਸਾਈਕਲੋਨ ਸਟਾਰਮ ਜਿਹੜਾ ਉਹ ਆ ਰਿਹਾ ਆ, ਉਸ ਦੇ ਚੱਲਦਿਆਂ ਕੁਛ ਹੀ ਘੰਟਿਆਂ ਦੇ ਵਿੱਚ, ਕਹਿ ਲਓ 1-ਅੱਧੇ ਦਿਨ 'ਚ, ਕਹਿ ਲਓ 1.5 ਦਿਨ 'ਚ, ਕਹਿ ਲਓ ਕਈ ਇੰਚ, ਅੱਧੇ ਫੁੱਟ ਤੱਕ ਕਈ ਥਾਂ ਦੇ ਉੱਤੇ ਮੀਂਹ ਜਿਹੜਾ ਉਹ ਪੈ ਜਾਣਾ ਆ। ਤੇ ਉਹ ਫਿਰ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਆ। ਤੇ ਸਾਰੇ ਰਿਸੋਰਸਿਸ ਦੇ ਵਰਕ ਟੂ ਦਾ ਬ੍ਰਿੰਕ, ਉਹ ਇੱਕ ਹਿਸਾਬ ਦੇ ਨਾਲ ਪੂਰੇ ਖਤਮ ਹੋਣ ਵਾਲੀ ਗੱਲ ਜਿਹੜੀ ਇਸ ਹਿਸਾਬ ਨਾਲ ਬਣ ਜਾਂਦੀ ਆ। ਸੋ ਲੋਕਾਂ ਨੂੰ ਵੱਧ ਤੋਂ ਵੱਧ ਇਤਲਾਹ, ਆਗਾਹ ਜਿਹੜਾ ਉਹ ਕੀਤਾ ਜਾ ਰਿਹਾ ਵੀ ਇਸ ਸਟਾਰਮ ਤੋਂ ਜਿਹੜਾ ਉਹ ਬਚ ਕੇ ਰਿਹਾ ਜਾਵੇ। ਹਾਂਜੀ, ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਜਿੱਥੇ ਤੁਹਾਨੂੰ ਨਹੀਂ ਬੇਲੋੜੀ ਜਿਹੜੀ ਤੁਸੀਂ ਡਰਾਈਵਿੰਗ ਹੈ ਜਾਂ ਬੇਲੋੜੀ ਯਾਤਰਾ ਨਾ ਕਰੋ, ਜਿੱਥੇ ਤੁਹਾਨੂੰ ਜਾਏ ਬਿਨਾਂ ਸਰਦਾ ਜਾਂ ਤੁਸੀਂ ਉਹਨੂੰ ਅੱਗੇ ਪਾ ਸਕਦੇ ਹੋ, ਉਹਦੇ ਤੋਂ ਬਚੋ। ਦੂਜੇ ਹੈ ਵੈਟਸਨ ਵਿਲੇ, ਜਿਹੜਾ ਸੈਂਟਾ ਕਰੂਜ਼ ਦੇ ਵਿੱਚ ਇੱਕ ਇਲਾਕਾ ਵਾ, ਉੱਥੇ ਸਿਟੀ ਉਹਨੂੰ ਅਨਾਊਂਸ ਕੀਤਾ ਜਾ ਰਿਹਾ ਸਿਟੀ ਵੱਲੋਂ। ਉਹ ਕਹਿੰਦੇ ਕਿ ਇੱਥੇ ਇਵੈਕੂਏਸ਼ਨ ਆਰਡਰ ਜਿਹੜੇ ਆ ਉਹ ਆ ਚੁੱਕੇ ਆ, ਤੇ ਕਾਫੀ ਇਸਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੁਣ ਜਿਹੜਾ ਉਹ ਅਸਥਿਰਤਾ ਕਹਿ ਲਓ, ਜਾਂ ਉੱਥੋਂ ਲੋਕਾਂ ਦੀ ਹੁਣ ਹਿਜਰਤ ਕਹਿ ਲਓ, ਜਾਂ ਉੱਥੋਂ ਲੋਕਾਂ ਨੂੰ ਇਵੈਕੂਏਟ ਕਰਨ ਦੇ ਜਿਹੜੇ ਆਰਡਰ ਆ ਉਹ ਪਾਸ ਕਰ ਦਿੱਤੇ, ਤੇ ਲੋਕਾਂ ਨੂੰ ਉੱਥੋਂ ਨਿਕਲਣ ਦੇ ਲਈ ਕਹਿ ਦਿੱਤਾ ਗਿਆ। ਹਾਲਾਤ ਇਹ ਵੀ ਨੇ ਕਿ ਉੱਥੋਂ ਆਸ-ਪਾਸ ਦੇ ਹੋਰਨਾਂ ਇਲਾਕਿਆਂ ਦੇ ਵਿੱਚੋਂ ਵੀ ਲੋਕਾਂ ਨੂੰ ਬਾਹਰ ਨਿਕਲਣ ਦੀਆਂ, ਸੇਫ ਥਾਂ ਤੇ ਪਹੁੰਚਾਉਣ ਦੀਆਂ ਹਦਾਇਤਾਂ, ਕੋਸ਼ਿਸ਼ਾਂ ਜਾਰੀ ਹੋ ਸਕਦੀਆਂ ਨੇ। ਸੋ ਆਪਾਂ ਲੰਘੇ ਦਿਨੀ ਦੇਖਿਆ ਕਿ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਨੇ ਬਹੁਤ ਭਾਰੀ ਤਬਾਹੀ ਮਚਾਈ ਸੀ। ਬਹੁਤ ਥਾਵਾਂ ਤੇ ਪ੍ਰਸ਼ਾਸਨਿਕ ਕੰਮ ਵੀ, ਜਿਹੜੀ ਰਾਹਤ ਆ ਉਹ ਵੀ ਬੜੀ ਲੇਟ ਪਹੁੰਚੀ ਸੀ, ਕਿਉਂਕਿ ਹਾਲਾਤ ਹੀ ਇਹੋ ਜਿਹੇ ਬਣ ਚੁੱਕੇ ਸੀ। ਮੌਤਾਂ ਹੋਈਆਂ, ਜਿਵੇਂ ਜ਼ਿਕਰ ਕੀਤਾ ਸੈਂਟਾ ਕਰੂਜ਼ ਦੇ ਵਿੱਚ ਆਪਾਂ, ਕਿ ਇੱਕ ਬੰਦੇ ਦੀ ਰੁੱਖ ਡਿੱਗਣ ਕਰਕੇ, ਤੇ ਇਸ ਤਰ੍ਹਾਂ ਹੋਰ ਮੌਤਾਂ ਹੋਈਆਂ ਸੀ। ਗੱਡੀ ਦੇ ਵਿੱਚ ਫਸਣ ਕਰਕੇ 2 ਮੌਤਾਂ ਹੋਈਆਂ ਸੀਗੀਆਂ। ਸੋ ਉਹਨਾਂ ਨੂੰ ਲੱਗਦਾ ਕਿ ਉਹ ਜੇ ਹਾਲਾਤ ਨਾ ਬਣਨ ਦੁਬਾਰਾ, ਤੋਂ ਲੋਕਾਂ ਨੂੰ ਫਿਰ ਕਿਤੇ ਅਣਜਾਣੇ ਦੇ ਵਿੱਚ ਜਾਂ ਅਣਗਹਿਲੀ ਦੇ ਵਿੱਚ ਲੋਕ ਕੋਈ ਕੁਤਾਹੀ ਕਰਨ, ਤਾਂ ਇਸ ਕਰਕੇ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਦਾ ਐਲਾਨ ਕੀਤਾ। ਨਾਲ ਇਹ ਵੀ ਹੈ ਕਿ ਜਿਹੜੇ ਅਮਰੀਕਾ ਦੀ ਜਿਹੜੀ ਵੈਦਰ ਏਜੰਸੀ ਹੈ, ਜਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਟਾਈਮ ਵਾਰਨਿੰਗ ਹੈ ਕਿ ਘੱਟੋ ਘੱਟ 55 ਮੀਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਵੀ ਵਗ ਸਕਦੀਆਂ ਨੇ। ਮਤਲਬ ਇੱਥੋਂ ਤੱਕ ਵੀ ਉਹਨਾਂ ਦੀ ਗਤੀ ਹੈ। ਤੇ ਉਹਨਾਂ ਨੇ ਕਿਹਾ ਕਿ ਜਿੰਨਾ ਹੋ ਸਕਦਾ ਤੁਸੀਂ ਘਰਾਂ ਦੇ ਵਿੱਚ ਸੇਫ ਰਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਗੱਲ ਤੇ ਚਰਚਾ ਕਰਾਂਗੇ ਕਿ ਅਸੀਂ ਸਟੇਟ ਆਫ ਐਮਰਜੈਂਸੀ ਦਾ ਹੁਣ ਐਲਾਨ ਤਾਂ ਹੋ ਚੁੱਕਿਆ, ਪਰ ਇਸ ਤੋਂ ਪਹਿਲਾਂ ਵੀ ਪਤਾ ਸੀਗਾ ਕਿ ਮੌਸਮੀ ਮਿਜਾਜ਼ ਵਿਗੜ ਜਾਣਗੇ। ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ, ਕਿਉਂਕਿ ਪਾਵਰ ਕੱਟ ਵੀ ਲੱਗਣਗੇ,
ਹੋ ਸਕਦਾ ਮੀਂਹ ਜ਼ਿਆਦਾ ਪੈਣ ਕਰਕੇ ਹੜ੍ਹਾਂ ਵਰਗੀ ਸਥਿਤੀ ਦਾ ਵੀ ਸਾਹਮਣਾ ਕਰਨਾ ਪਵੇ। ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਖਾਸ ਕਰਕੇ ਜਦੋਂ ਤੁਹਾਡੇ ਕੋਲੇ ਕੋਈ ਜ਼ਿੰਦਗੀ ਤੁਹਾਡੀ ਸਧਾਰਨ ਨਾਰਮਲ ਹਾਲਾਤਾਂ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਕਿਵੇਂ ਰਹਿਣਾ, ਇਹਦੇ ਤੇ ਹੀ ਅੱਜ ਆਪਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਚਰਚਾ ਕਰਾਂਗੇ। ਤੁਸੀਂ ਵੀ ਆਪਣਾ, ਜੇ ਤੁਹਾਡਾ ਇਸ ਤਰ੍ਹਾਂ ਦਾ ਕੋਈ ਤਜਰਬਾ ਰਿਹਾ ਜਾਂ ਤੁਸੀਂ ਕੈਂਪਿੰਗ ਕਰਦੇ ਹੋ ਜਾਂ ਤੁਸੀਂ ਬਾਹਰ ਅੰਦਰ ਜਾਂਦੇ ਹੋ, ਤਾਂ ਆਪਣਾ ਸੁਝਾਅ ਐਡ ਕਰ ਸਕਦੇ ਹੋ ਕਿ ਜੇਕਰ ਪਾਵਰ ਨਹੀਂ ਹੈ ਤਾਂ ਤੁਸੀਂ ਕਿਵੇਂ ਜਿਉਣਾ ਹੈ, ਸਰਵਾਈਵ ਕਿੱਦਾਂ ਕਰਨਾ। ਸਰਵਾਈਵ ਕਿੱਦਾਂ ਕਰਨਾ ਹੈ। ਬਿਲਕੁਲ। ਆਲਦੋ ਦੇਖੋ ਇਹ ਇਦਾਂ ਦੀ ਸਥਿਤੀ ਨਹੀਂ ਵੀ ਕਿਤੇ ਬਿਜਲੀ ਮੁੜ ਕੇ ਨਹੀਂ ਆਉਣੀ, ਪਰ ਇਹ ਆ ਵੀ ਉਹਨੇ ਸਮੇਂ ਦੇ ਲਈ ਜਿਹੜਾ ਆ ਉਹ ਕਿੱਦਾਂ ਕਰਨਾ, ਖਾਸ ਕਰਕੇ ਜਿਨ੍ਹਾਂ ਦੇ ਲਈ ਐਮਰਜੈਂਸੀ, ਕਿਉਂਕਿ ਹੁਣ ਆਪਾਂ ਨੂੰ ਬਿਲਕੁਲ ਵੀ ਆਦਤ ਨਹੀਂ ਰਹੀ ਬਗੈਰ ਬਿਜਲੀ ਤੋਂ, ਬਗੈਰ ਇੰਟਰਨੈਟ ਤੋਂ, ਆਪਣੀ ਐਂਟਰਟੇਨਮੈਂਟ ਤੋਂ ਬਗੈਰ ਜਿਹੜਾ ਉਹ ਕੀ ਕਰਨਾ ਹੁੰਦਾ ਹੈ, ਕਿਵੇਂ ਜਿਹੜਾ ਉਹ ਕਰਨਾ ਹੈ, ਉਹ ਦੱਸੋ। ਤੇ ਤੁਸੀਂ ਆਪਣੇ ਇਲਾਕੇ ਦੀ ਸਥਿਤੀ ਵੀ ਜਿਹੜੀ ਉਹ ਦੱਸ ਸਕਦੇ ਆ ਵੀ ਕਿੰਨਾ ਕੁ ਮੀਂਹ ਪੈ ਰਿਹਾ। ਹੁਣੇ ਬੇ ਏਰੀਏ ਦੇ ਸਾਡੇ ਹੈੱਡਕੁਆਟਰਸ ਦੇ ਨਾਲ ਗੱਲ ਹੋ ਰਹੀ ਸੀਗੀ ਤੇ ਉੱਥੇ ਉਹਨਾਂ ਨੇ ਦੱਸਿਆ ਵੀ ਐ ਬੱਦਲ ਘੁਲਿਆ ਪਿਆ ਵੀ ਪਤਾ ਨਹੀਂ ਕਿਹੜੇ ਟਾਈਮ ਇਦਾਂ ਕਾਲੀ ਘਟਾ ਜਿਹੜੀ ਉਹ ਛਾਈ ਹੈ। ਲਗਾਨ ਮੂਵੀ 'ਚ ਗਾਣਾ ਆਇਆ ਸੀ ਇੱਕ ਵਾਰੀ, ਤੇ ਉਹ ਵਰਸ ਬਹੁਤ ਰਹੇ ਆ ਤੇ ਚੰਗਾ ਮੀਂਹ ਜਿਹੜਾ ਉਹ ਪੈਣਾ ਆ। ਸਟਾਰਮਸ ਦੇ ਬਾਰੇ ਜਿੱਦਾਂ ਅੱਜ ਸਵੇਰੇ ਆਪਾਂ ਗੱਲ ਕੀਤੀ ਸੀ, ਆਪਣੇ ਭਾਈ ਗਲੀਆਂ 'ਚ ਦੇਖੋ ਪੱਤਿਆਂ ਦੇ ਨਾਲ ਕਿਤੇ ਜਿੱਥੇ ਪਾਣੀ ਦਾ ਨਿਕਾਸ ਹੋਣਾ ਆ, ਉਹ ਪੱਤਿਆਂ ਦੇ ਨਾਲ ਲੱਦਿਆ ਤਾਂ ਨਹੀਂ ਪਿਆ। ਜੇ ਪਿਆ ਤੇ ਭਾਈ ਚੱਕ ਕੇ ਥੋੜਾ ਜਿਹਾ ਕਰ ਦੋ। ਹਰ ਥਾਂ ਦੇ ਉੱਤੇ ਜਿਹੜੇ ਕਲੀਨਿੰਗ ਵਾਲੇ ਪਹੁੰਚ ਨਹੀਂ ਸਕਣੇ ਹੁਣ, ਇਟਸ ਟੂ ਲੇਟ। ਤੇ ਤੁਸੀਂ ਆਪਣੀ ਹਵਾ ਚੱਲ ਰਹੀ ਹੈ, ਪੱਤਝੜ ਆ, ਪੱਤੇ ਹੋ ਸਕਦਾ ਰੁੱਖ ਡਿੱਗ ਪੈਣ, ਕਈ ਕੁਛ ਜਿਹੜਾ ਹੋ ਜਾਵੇ। ਤੁਸੀਂ ਜਿਹੜੇ ਉਹ ਜੇ ਸਟਾਰਮ ਡਰੇਨਸ ਜਿਹੜੇ ਆ ਉਹ ਕਲੌਗ ਹੋਏ ਨੇ, ਜਾਨੀ ਕਿ ਰੁਕੇ ਪਏ ਨੇ, ਉਹਨਾਂ ਨੂੰ ਕਲੀਨ ਕਰਕੇ ਭਾਈ ਕਰ ਦੋ। ਲੋਕਾਂ ਨੇ ਅਸੀਸਾਂ ਹੀ ਦੇਣੀਆਂ ਆ ਤੇ ਉਹ ਆਪਣੇ ਆਪ ਨੂੰ ਵੀ ਜਿਹੜਾ ਉਹ ਚੰਗਾ ਫਰਜ਼ ਬਣਦਾ, ਕਿਉਂਕਿ ਆਪਾਂ ਰਹਿੰਦੇ ਆ ਇੱਥੇ, ਆਪਾਂ ਜੇ ਇੰਨਾ ਯੋਗਦਾਨ ਪਾ ਦਾਂਗੇ ਤਾਂ ਕੁਛ ਨਹੀਂ ਘਟਦਾ। ਨਹੀਂ, ਆਪਣਾ ਹੀ ਫਾਇਦਾ ਹੈ ਨਾ, ਆਪਾਂ ਹੀ ਲੰਘਣਾ ਉੱਥੋਂ ਮੋਹਰਿਓਂ, ਦੇ ਕਿਸੇ ਹੋਰ ਨੇ, ਕਿਸੇ ਨੇ ਦੋਸਤ ਮਿੱਤਰ ਨੇ ਆਉਣਾ ਹੋਊਗਾ। ਪਾਣੀ ਦੀ ਬਲੋਕੇਜ ਨੇ ਦੁੱਖ ਆਪਾਂ ਨੂੰ ਹੀ ਦੇਣਾ, ਬਿਮਾਰੀ ਦਾ ਘਰ ਜਿਹੜੀ ਆ ਉਹ ਜਿਹੜੀਆਂ ਚੀਜ਼ਾਂ ਤੇ ਗੰਦਾ ਪਾਣੀ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਤੁਹਾਡੇ ਘਰਾਂ ਦੇ ਵਿੱਚ ਵੜੂਗਾ। ਜੇ ਪਾਣੀ ਦਾ ਨਿਕਾਸ ਹੋ ਹੀ ਜਾਊਗਾ ਤੇ ਉਸ ਦੇ ਲਈ ਇਹ ਬੈਟਰ ਆ। ਮੈਂ ਅੱਜ ਦੇਖ ਰਿਹਾ ਸੀ, ਅੱਜ ਬਾਹਰ ਨਿਕਲੇ ਸੀ ਤੇ ਕਈ ਥਾਵਾਂ ਦੇ ਉੱਤੇ ਇੱਥੇ ਫ੍ਰੈਜ਼ਨੋ ਵਾਲੇ ਇਲਾਕੇ 'ਚ ਸਟਾਰਮਸ ਜਿਹੜੇ ਉਹ ਕਲੀਨ ਕਰ ਰਹੇ ਸੀਗੇ, ਡਰੇਨ ਜਿਹੜੇ ਆ ਉਹ ਕਲੀਨ ਕਰਨ ਦੇ ਲਈ ਵੱਡੇ ਵੱਡੇ ਟੈਂਕਰ ਲਿਆ ਕੇ, ਪਤਾ ਨਹੀਂ ਵੈਕਿਊਮ ਵਾਲੇ ਆ, ਸਕਸ਼ਨ ਵਾਲੇ ਆ, ਜਾਂ ਪਿੱਛੋਂ ਪ੍ਰੈਸ਼ਰ ਨਾਲ ਮਾਰ ਕੇ ਉਹਨੂੰ ਜਿਹੜਾ ਉਹ ਕਲੀਨ ਅਪ ਕਰ ਰਹੇ ਸੀਗੇ। ਸੋ ਉਹ ਚੀਜ਼ਾਂ ਇੱਥੇ ਤਾਂ ਜੇ ਫ੍ਰੈਜ਼ਨੋ ਕਾਉਂਟੀ ਵਾਲੇ ਪਾਸੇ ਦਾ ਘੱਟ ਆ ਮੀਂਹ, ਜਿਹੜਾ ਬੇ ਏਰੀਆ ਆ, ਸੈਕਰਾਮੈਂਟੋ ਵਾਲਾ ਜਿਹੜਾ ਇਲਾਕਾ ਹੈ, ਨਾਰਦਰਨ ਕੈਲੀਫੋਰਨੀਆ ਆ, ਉਧਰ ਯੂਰੇਕਾ ਹੋ ਗਿਆ, ਯੂਕਾਇਆ ਹੋ ਗਿਆ, ਮੈਂਡੋਸੀਨੋ ਇਲਾਕਾ ਜਿਹੜਾ ਆ, ਉਧਰ ਕਾਫੀ ਜ਼ਿਆਦਾ ਮੀਂਹ ਜਿਹੜਾ ਉਹ ਪੈ ਸਕਦਾ। ਕਈ ਥਾਵਾਂ ਦੇ ਉੱਤੇ 8 ਇੰਚ ਤੱਕ ਵੀ ਉਹਨਾਂ ਨੇ ਮੀਂਹ ਜਿਹੜਾ ਉਹ ਦੱਸਿਆ ਹੈਗਾ ਆ। ਸੋ ਆਪਣੇ ਆਪ ਨੂੰ ਤੁਸੀਂ ਸੇਵ ਕਰਕੇ ਰੱਖੋ ਤੇ ਜ਼ਰੂਰ ਆਪਣੇ ਕੋਈ ਟਿਪਸ ਸੁਝਾਅ ਜਿਹੜਾ ਉਹ ਦੱਸੋ ਵੀ ਕਿੱਦਾਂ ਅਜਿਹੇ ਵਕਤ ਨੂੰ ਤੁਸੀਂ ਜਿਹੜਾ ਉਹ ਕੱਟਣਾ ਆ, ਕਿਸ ਤਰੀਕੇ ਦੇ ਨਾਲ ਇਹ ਬੈਟਰ ਆ ਵੀ ਤੁਸੀਂ ਆਪਣੇ ਹਿਸਾਬ ਨੂੰ ਉਹ ਸਰਵਾਈਵ ਜਿਹੜਾ ਉਹ ਕਿੱਦਾਂ ਕੀਤਾ ਜਾਵੇ। ਜਿਹੜੀਆਂ ਹੁਣ ਬਹੁਤ ਸਾਰੀਆਂ ਕਾਉਂਟਰੀਜ਼ ਜਾਂ ਜਿਹੜਾ ਪ੍ਰਸ਼ਾਸਨ ਆ ਪ੍ਰਵੀਨ, ਉਹ ਦੇਖ ਰਹੇ ਆ ਵੀ 2 ਮੌਤਾਂ 3 ਮੌਤਾਂ ਜਿਹੜੀਆਂ, 2 ਤਾਂ ਪਾਣੀ ਦੇ ਵਿੱਚ ਡੁੱਬਣ ਦੇ ਨਾਲ, ਇੱਕ ਹੋਰ ਮੈਂ ਲੇਟੈਸਟ ਪੜ੍ਹ ਰਿਹਾ ਸੀਗਾ, ਜਦੋਂ ਗੱਡੀ ਕੱਢੀ ਗਈ ਜਿਹੜੀ ਹਾੜੇ ਪਾਣੀ ਦੇ ਵਿੱਚ ਖੜੀ ਸੀ, ਉਹਦੇ ਵਿੱਚ ਇੱਕ ਲਾਸ਼ ਇੱਕ ਹੋਰ ਨਿਕਲੀ ਆ। ਸੋ ਏਦਾਂ ਕਈ ਵਾਰੀ ਬੰਦਾ ਫਸ ਜਾਂਦਾ। ਪਾਣੀ ਜਦੋਂ ਅਚਾਨਕ ਤੁਹਾਡੀ ਗੱਡੀ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਉਹ ਆ ਗਿਆ, ਤੁਹਾਨੂੰ ਫੋਨ ਕਰਨ ਦਾ ਵਕਤ ਨਹੀਂ, ਫੋਨ ਚੱਲਣਾ ਨਹੀਂ ਉੱਥੇ। ਜੇ ਤੁਹਾਨੂੰ ਕੋਈ ਸਰਵਾਈਵ ਜਿਹੜੇ ਤੁਹਾਡੇ ਕੋਲ ਸਕਿੱਲ ਨਹੀਂ ਹੈਗਾ ਤਾਂ ਫਿਰ ਤੁਸੀਂ ਗਏ ਉੱਥੇ। ਐਮਰਜੈਂਸੀ ਨੂੰ ਵੀ ਤਾਂ ਹੀ ਪਤਾ ਲੱਗੂ ਨਾ, ਸਰਵਿਸ ਨੂੰ ਵੀ, ਜੇ ਉਹਨੂੰ ਕੋਈ ਪਤਾ ਲੱਗੂ, ਇਤਲਾਹ ਹੋਊਗਾ, ਜਾਂ ਡੁੱਬਦਾ ਦੇਖਦੇ ਹੋਣ ਜਾਂ ਕੁਛ ਹੋਵੇ ਤੇ ਇਦਾਂ ਜਿਹੜਾ ਉਹ ਹੋਵੇ। ਸੋ ਉਹ ਚੀਜ਼ ਆ। ਇੱਕ ਤਾਂ ਜਿੱਥੇ ਵੀ ਪਾਣੀ ਖੜਾ ਹੈ, ਬਾਰ-ਬਾਰ ਆਖਿਆ ਜਾ ਰਿਹਾ, ਹਰ ਇੱਕ ਜਣਾ ਬਾਰ-ਬਾਰ ਜਿਹੜਾ ਉਹ ਕਹਿ ਰਿਹਾ, ਪ੍ਰਸ਼ਾਸਨ ਤੋਂ ਲੈ ਕੇ ਹਰ ਲੋਕ, ਜਿੱਥੇ ਵੀ ਤੁਹਾਨੂੰ ਸ਼ੱਕ ਆ, ਡਰ ਆ, ਪਾਣੀ ਖੜਾ ਆ, ਉੱਥੋਂ ਲੰਘਣ ਦੀ ਕੋਸ਼ਿਸ਼ ਨਾ ਕਰੋ। ਉਹ ਪਤਾ ਨਹੀਂ ਕਿੰਨਾ ਡੂੰਘਾ ਜਿਹੜਾ ਉੱਥੇ ਉਹ ਹੋ ਸਕਦਾ ਆ। ਸੋ ਇਹ ਚੀਜ਼ ਦਾ ਜਿਹੜਾ ਪਲੀਜ਼ ਜਿਹੜਾ ਵੱਧ ਤੋਂ ਵੱਧ ਧਿਆਨ ਰੱਖੋ। ਸਟੇਟ ਆਫ ਐਮਰਜੈਂਸੀ ਜਿਹੜੀ ਪ੍ਰਵੀਨ ਘੋਸ਼ਿਤ ਕੀਤੀ ਆ, ਉਹਦਾ ਵੀ ਦੱਸ ਜਾਈਏ ਕੀ ਮਤਲਬ, ਮਕਸਦ ਕੀ ਹੁੰਦਾ ਆ। ਹੁਣ ਇੰਨੀ ਜ਼ਿਆਦਾ ਵੀ ਜਿਹੜੀ ਕੋਈ ਕਹਿ ਲਓ ਵੀ ਸਥਿਤੀ ਨਹੀਂ ਹੈਗੀ ਵੀ, ਪਰ ਸਟੇਟ ਆਫ ਐਮਰਜੈਂਸੀ ਘੋਸ਼ਿਤ ਕਰਨ ਦੇ ਨਾਲ ਗਵਰਨਰ ਦੇ ਕੋਲ ਜਿਹੜੀਆਂ ਵਾਧੂ ਤਾਕਤਾਂ ਹੁੰਦੀਆਂ ਨੇ, ਉਹਦੇ ਨਾਲ ਜਿਹੜੀ ਕੁਛ ਜਿਹੜੀਆਂ ਫੰਡਿੰਗਸ ਹੁੰਦੀਆਂ ਆ, ਉਹ ਇਹਨਾਂ ਰਾਹਤ ਕਾਰਜਾਂ ਦੇ ਵੱਲ ਡਾਇਵਰਟ ਕੀਤੀ ਜਾ ਸਕਦੀ ਆ, ਬਗੈਰ ਜਿਹੜੇ ਲੈਜਿਸਲੇਸ਼ਨ ਦੀ ਜਿਹੜੀ ਆ ਮਨਜ਼ੂਰੀ ਲਏ ਬਗੈਰ। ਸੋ ਇਹ ਜਿਹੜੇ ਵਾਧੂ ਅਧਿਕਾਰ ਇਸ ਤਰੀਕੇ ਦੇ ਨਾਲ ਸਟੇਟ ਆਫ ਐਮਰਜੈਂਸੀ ਦੇ ਗਵਰਨਰਸ ਦੇ ਕੋਲ ਉਹ ਹੁੰਦੇ ਆ। ਸੋ ਉਸ ਦੀ ਜਿਹੜੀ ਤਾਕਤਾਂ ਦੀ ਵਰਤੋਂ ਕਰਦੇ ਹੋਏ ਇਹ ਜਿਹੜੇ ਗਵਰਨਰ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ, ਜਿਹਦੇ ਨਾਲ ਪ੍ਰਵੀਨ ਵੀ
ਜਿਹੜੇ ਕੋਈ ਰਾਹਤ ਕਾਰਜ ਨੇ, ਜੇ ਕੋਈ ਹੋਰ ਕਾਉਂਟੀ ਤੋਂ ਜਾਂ ਹੋਰ ਥਾਵਾਂ ਤੋਂ ਨੈਸ਼ਨਲ ਗਾਰਡਸ ਜਿਹੜੇ ਸੱਦੇ ਜਾ ਰਹੇ ਆ ਜਾਂ ਹੋਰ ਸਾਰੇ ਜਾਣਿਆਂ ਨੂੰ ਇਹਨਾਂ ਦੇ ਮਦਦ ਲਈ ਸੱਦੇ ਜਾ ਰਹੇ ਆ, ਜੀ ਉਹਦੇ ਨਾਲ ਜਿਹੜੀ ਆਸਾਨੀ ਇਸ ਦੇ ਵਿੱਚ ਹੁੰਦੀ ਹੈ। ਹੋਊਗੀ ਬਿਲਕੁਲ। ਸੋ ਇਹਦੇ ਤੇ ਆਪਾਂ ਚਰਚਾ ਇਸ ਗੱਲ ਤੇ ਕਰਾਂਗੇ ਕਿ ਤੁਸੀਂ ਜੇ ਇਹ ਜਿਹੇ ਹਾਲਾਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਬਿਜਲੀ ਹੈ ਨੀ ਗੀ ਤਾਂ ਉਹ ਉੱਥੋਂ ਸ਼ੁਰੂਆਤ ਕਰ ਲੈਂਦੇ ਆਪਾਂ। ਜੇ ਮਤਲਬ ਇਹ ਪਿਛਲੀ ਵਾਰੀ ਕੱਟ ਲੱਗੇ ਸੀ ਬਿਜਲੀ ਦੇ ਬਹੁਤ ਜ਼ਿਆਦਾ, ਜਿਹੜੇ ਇਲਾਕੇ ਹੜ੍ਹਾਂ ਤੋਂ ਜ਼ਿਆਦਾ ਪ੍ਰਭਾਵਿਤ ਸੀਗੇ। ਉਹ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਤੁਸੀਂ ਪਾਵਰ ਹੈ ਨਹੀਂ ਤੇ ਤੁਸੀਂ ਇਹ ਜਾਣਨਾ ਵੀ ਤਾਂ ਅਸੀਂ ਅਨਪਲੱਗ ਕੀ ਕਰਨ ਵਾਲੀਆਂ ਚੀਜ਼ਾਂ। ਬਹੁਤੇ ਲੋਕ ਉਵੇਂ ਛੱਡ ਦਿੰਦੇ ਆ, ਡੈਸਕਟਾਪ ਤੇ ਲੈਪਟਾਪ, ਕੰਪਿਊਟਰਸ ਤੁਹਾਡੇ ਜਿਹੜੇ ਆ ਉਹ ਅਨਪਲੱਗ ਹੋਣੇ ਚਾਹੀਦੇ ਆ। ਟੈਲੀਵਿਜ਼ਨਸ, ਗੇਮਿੰਗ ਸਿਸਟਮ ਜਾਂ ਮਾਈਕ੍ਰੋਵੇਵਸ, ਮੋਸਟਲੀ ਆਪਾਂ ਦੇਖਿਆ ਕਿ ਲੋਕ ਮਾਈਕ੍ਰੋਵੇਵ ਛੱਡ ਦਿੰਦੇ ਆ ਤੇ ਫਿਰ ਕਈ ਵਾਰੀ ਇਸ ਤਰ੍ਹਾਂ ਦੀ ਹੋਰ ਵੀ ਅਣਕਿਆਸੀਆਂ ਚੀਜ਼ਾਂ ਤੁਹਾਡੇ ਨਾਲ ਵਾਪਰ ਜਾਂਦੀਆਂ। ਸੋ ਇਲੈਕਟ੍ਰਿਸਿਟੀ ਨਾਲ ਜੁੜਿਆ, ਪਾਵਰ ਨਾਲ ਜੁੜਿਆ ਜਿੰਨਾ ਵੀ ਸਮਾਨ ਆ ਤੁਹਾਡੇ ਘਰ ਦੇ ਵਿੱਚ, ਉਹ ਤਕਰੀਬਨ ਆਫ ਹੋਣਾ ਚਾਹੀਦਾ। ਮਤਲਬ ਜਿਹੜੀ ਲੋੜ ਨਹੀਂ ਉਹਨੂੰ ਬੰਦ ਕਰੋ। ਉਹਨੂੰ ਬੰਦ ਕਰੋ, ਬਿਲਕੁਲ। ਜੀ।